ਹੈਗੀ ਆ, ਇੱਕ ਬਾਦਸ਼ਾਹ ਨੂੰ ਕਹਿੰਦੇ ਅਜਿਹਾ ਮਾੜਾ ਰੋਗ ਲੱਗ ਗਿਆ ਕਿ ਉਸ ਬਾਰੇ ਉਹ ਦੱਸਣਾ ਵੀ ਹੀ ਚੰਗਾ ਨਹੀਂ ਸਮਝਦਾ ਸੀ, ਹੈ ਨਾ। ਉਹਨੇ ਯੂਨਾਨ ਦੇ ਹਕੀਮਾਂ ਦੀ ਇੱਕ ਰਾਏ ਬਣ ਗਈ ਕਿ ਇਸ ਰੋਗ ਦੀ ਕੋਈ ਦਵਾਈ ਨਹੀਂ ਹੈ। ਠੀਕ ਹੈ ਜੀ, ਸਿਵਾਏ ਇੰਨੇ ਹੀ ਗੁਣਾਂ ਵਾਲੇ ਆਦਮੀ ਦੇ ਪਿੱਤੇ ਦੇ ਬਾਦਸ਼ਾਹ ਨੂੰ ਪਿੱਤਾ ਲਿਆਉਣ ਦਾ ਹੁਕਮ ਦੇ ਦਿੱਤਾ। ਮਤਲਬ ਕਹਿੰਦੇ ਵੀ ਉਹ ਕਹਿੰਦੇ ਵੀ ਜਿਹੜੇ ਹਕੀਮਾਂ ਦੀ ਰਾਏ ਬਣ ਗਈ ਵੀ ਇਹਦਾ ਕੋਈ ਇਲਾਜ ਤਾਂ ਨਹੀਂ ਗਾ, ਪਰ ਕੋਈ ਇਹੋ ਜਿਹਾ ਜਿਹਨੂੰ ਕੋਈ ਇਹੋ ਜਿਹੀ ਬਿਮਾਰੀ ਲੱਗੀ ਹੋਵੇ, ਕੋਈ ਉਹੋ ਜਿਹਾ ਬੰਦਾ ਲਿਆਂਦਾ ਜਾਵੇ, ਉਹਨੂੰ ਮਾਰ ਕੇ ਉਹਦਾ ਜਿਹੜਾ ਪਿੱਤਾ ਉਹ ਬੇਸਿਕਲੀ ਬਦਲਿਆ ਜਾਵੇ ਅਤੇ ਤਾਂ ਉਹ ਹੋ ਸਕਦਾ ਹਨ। ਅਤੇ ਕਹਿੰਦੇ ਵੀ ਇੱਕ ਦਿਨ ਇੱਕ ਕਿਸਾਨ ਦੇ ਪੁੱਤਰ ਨੂੰ ਲੈ ਆਏ, ਜਿਸ ਵਿੱਚ ਉਸ ਰੋਗੀ ਵਾਲੇ ਚਿੰਨ੍ਹ ਸਨ ਜੋ ਯੂਨਾਨੀ ਹਕੀਮਾਂ ਨੇ ਪਰਖੇ ਸਨ। ਮੁੰਡੇ ਦੇ ਮਾਪਿਆਂ ਨੂੰ ਸੱਦ ਕੇ ਬੇਅੰਤ ਦੌਲਤ ਦੇ ਕੇ ਉਸ ਨੂੰ ਰਜਾਮੰਦ ਕਰ ਲਿਆ ਉਹਨਾਂ ਨੇ, ਵੀ ਤੇਰਾ ਪਿੱਤਾ ਕੱਢ ਲੈਣਾ ਤੇ ਗੁਰਦਾ ਲੈ ਜਾਣਾ, ਤੇਰਾ ਬੱਚੇ ਨੂੰ ਲੈ ਜਾਣਾ, ਹੈ ਨਾ। ਅਤੇ ਵੀ ਕਹਿੰਦੇ ਕਾਜੀ ਨੇ ਵੀ ਫੈਸਲਾ ਦੇ ਦਿੱਤਾ ਕਿ ਬਾਦਸ਼ਾਹ ਦੀ ਸੁਰੱਖਿਆ ਲਈ ਪਰਜਾ ਵਿੱਚੋਂ ਇੱਕ ਆਦਮੀ ਦਾ ਖੂਨ ਕਰਨਾ ਠੀਕ ਹੈ। ਮਾਰ ਦੋ, ਇੱਕ ਨੂੰ ਮਾਰ ਸਕਦੇ ਹਾਂ, ਬਲੀ ਦੇ ਦਿਓ ਇਹਦੀ। ਹਾਂ, ਠੀਕ ਹੈ ਜੀ। ਅਤੇ ਕਹਿੰਦੇ ਜਦੋਂ ਜਲਾਦ ਨੇ ਮਾਰਨ ਦਾ ਇਰਾਦਾ ਕੀਤਾ ਤਾਂ ਮੁੰਡਾ ਕਹਿੰਦੇ ਅਸਮਾਨ ਵੱਲ ਆਪਣਾ ਸਿਰ ਉੱਪਰ ਕਰਕੇ ਹੱਸਣ ਲੱਗ ਪਿਆ। ਤਾਂ ਬਾਦਸ਼ਾਹ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਕਿ ਪੁੱਤਰ ਦਾ ਨਖਰਾ ਮਾਪਿਆਂ 'ਤੇ ਹੁੰਦਾ ਅਤੇ ਝਗੜਾ ਕਾਜ਼ੀਆਂ ਅੱਗੇ ਲਿਆਂਦਾ ਜਾਂਦਾ ਹੈ ਅਤੇ ਇਨਸਾਫ ਬਾਦਸ਼ਾਹ ਤੋਂ ਮੰਗੀਦਾ ਹੈ। ਤਿੰਨ ਚੀਜ਼ਾਂ ਵਿੱਚ ਪੁੱਤਰ ਦਾ ਉਹ ਕਹਿੰਦਾ ਵੀ ਜਿਹੜੇ ਨਖਰਾ ਮਾਪਿਆਂ 'ਤੇ, ਹਾਂ, ਅਤੇ ਜਿਹੜਾ ਝਗੜਾ ਉਹ ਕਾਜ਼ੀ ਸੁਲਝਾਉਂਦਾ ਅਤੇ ਇਨਸਾਫ ਬਾਦਸ਼ਾਹ ਤੋਂ। ਠੀਕ ਹੈ। ਉਹ ਕਹਿੰਦਾ ਮੇਰੇ ਮਾਪਿਆਂ ਨੇ ਪੈਸੇ ਖਾਤਰ ਮੈਨੂੰ ਮੌਤ ਦੇ ਕਾਬੂ ਕਰਵਾ ਦਿੱਤਾ ਅਤੇ ਕਾਜ਼ੀ ਨੇ ਕਤਲ ਦਾ ਹੁਕਮ ਸੁਣਾ ਦਿੱਤਾ ਅਤੇ ਬਾਦਸ਼ਾਹ ਆਪਣੀ ਭਲਾਈ ਮੇਰੀ ਮੌਤ ਵਿੱਚ ਵੇਖਦਾ ਹੈ। ਅਤੇ ਕਹਿੰਦਾ ਪਰ ਹੁਣ ਪਰਮਾਤਮਾ ਤੋਂ ਬਿਨਾਂ ਮੇਰੀ ਕੋਈ ਸੁਣਵਾਈ ਨਹੀਂ, ਹੁਣ ਪਰਮਾਤਮਾ ਅੱਗੇ ਅਰਦਾਸ ਕਰਾਂਗਾ। ਅਤੇ ਕਹਿੰਦੇ ਵੀ ਉੱਥੇ ਫਿਰ ਬਾਦਸ਼ਾਹ 'ਤੇ ਇਸ ਗੱਲ ਦਾ ਇੰਨਾ ਪ੍ਰਭਾਵ ਪਿਆ ਕਿ ਉਹਦੀ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਕਿਹਾ ਕਿ ਅਜਿਹੇ ਬੇਗੁਨਾਹ ਬੱਚੇ ਨਾਲੋਂ ਮੇਰਾ ਮਰਨਾ ਚੰਗਾ ਹੈ। ਇੱਥੇ ਬਾਦਸ਼ਾਹ ਇਨਸਾਫ ਕਰ ਗਿਆ। ਹਾਂ, ਫਿਰ ਹੁਣ ਸਮਝ ਗਿਆ। ਐਗਜ਼ਾਮਪਲਾਂ ਦਿੱਤੀਆਂ ਸਾਰੀਆਂ ਵੀ ਕਿਹੋ ਜਿਹੀ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਹੈ ਨਾ। ਗੱਲ ਤਾਂ ਸਮਝਾਉਣ ਦੀ ਹੈ ਵੀ ਜੇ ਹੁਣ ਕਿਸੇ ਨੂੰ ਮਾਰ ਕੇ ਬਾਦਸ਼ਾਹ ਦੀ ਉਮਰ ਵਧਾਵੇ ਤਾਂ ਪਰਜਾ ਨੂੰ ਤਾਂ ਇਹ ਚੰਗੀ ਗੱਲ ਨਹੀਂ ਹੈ, ਇਨਸਾਫ ਨਹੀਂ। ਹਾਂ,